ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਜਿਹੜੀ ਅਸੀਂ ਅੱਜ ਦੇ ਦਿਨ ਗੱਲਬਾਤ ਕਰਵਾਉਂਦੇ ਹਾਂ। ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਆ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ ਕਰਦੇ ਆ ਈ ਰੇਟਡ ਕੰਪਨੀਜ਼ ਦੇ ਨਾਲ। ਜੇ ਤੁਸੀਂ ਫਰੀ ਕੋਟ ਲੈਣਾ ਹੋਵੇ ਉਸ ਦੇ ਲਈ ਤੁਸੀਂ ਜਾਣਕਾਰੀ ਪ੍ਰਾਪਤ ਕਰਨ ਲਈ ਇਹਨਾਂ ਨੂੰ ਕਾਲ ਕਰੋ 408 272 2500 4082722500। ਇਸ ਦੇ ਨਾਲ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ 408 722 7698 408 722 7698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਇਹ ਪਾਰਲੀਮੈਂਟ ਦਾ ਜਿਹੜਾ ਮੌਨਸੂਨ ਸੈਸ਼ਨ ਆ, ਇਹ ਵਿਰੋਧ ਦੀ ਭੇਟ ਚੜ੍ਹਿਆ। ਬਿਲਕੁਲ ਜੀ, ਕੁਛ ਵੀ ਕੰਮ ਜਿਹੜਾ ਜੀ ਇਸ ਵਾਰੀ ਨਹੀਂ ਹੋ ਸਕਿਆ ਜੀ। ਪੂਰਾ ਮੌਨਸੂਨ ਸੈਸ਼ਨ ਜਿਹੜਾ ਉਹ ਸੁੱਕਾ ਰਹਿ ਗਿਆ। ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਸੀ, ਤੋਹਮਤਬਾਜ਼ੀ, ਉਹੀ ਭਾਰੂ ਰਹੀ। ਜਿਹੜੀ ਭਾਰਤੀ ਜਨਤਾ ਪਾਰਟੀ ਇੱਥੇ ਜਿਹੜਾ GST ਦਾ ਵਿਰੋਧ ਕਰਦੀ ਸੀਗੀ, ਜਦੋਂ ਉਹ ਸੀਗੀ ਵਿਰੋਧੀ ਧਿਰ ਦੇ ਵਿੱਚ, ਉਹ ਇਸ ਵਾਰੀ ਪੱਬਾਂ ਭਾਰ ਹੋਈ ਰਹੀ GST ਬਿੱਲ ਨੂੰ ਪਾਸ ਕਰਨ ਦੇ ਵਾਸਤੇ। ਤੇ ਜਿਹੜੀ ਪਾਰਟੀ ਪੱਬਾਂ ਭਾਰ ਸੀ ਪਹਿਲਾਂ GST ਨੂੰ ਪਾਸ ਕਰਨ ਦੇ ਵਾਸਤੇ, ਕਾਂਗਰਸੀ, ਉਹ ਇਸ ਵਾਰੀ ਕਹਿੰਦੇ ਜੀ GST ਅਸੀਂ ਪਾਸ ਨਹੀਂ ਹੋਣ ਦੇਣੀ। ਸੋ ਇਹ ਸਾਰਾ ਕੁਝ ਲੋਕਾਂ ਨੂੰ ਮੂਰਖ ਪਹਿਲਾਂ ਇੱਕ ਬਣਾਉਂਦੇ ਰਹੇ, ਹੁਣ ਜਿਹੜੇ ਜੀ ਉਹ ਦੂਜੇ ਬਣਾ ਰਹੇ ਨੇ। ਕਰੋੜਾਂ ਰੁਪਈਏ ਦਾ ਨੁਕਸਾਨ ਜਿਹੜਾ ਜੀ ਉਹ ਇਸ ਸੈਸ਼ਨ ਨਾ ਚੱਲਣ ਦੀ ਵਜ੍ਹਾ ਕਰਕੇ ਜਿਹੜਾ ਹੋ ਗਿਆ। ਬਾਅਦ ਦੇ ਵਿੱਚ ਤੁਸੀਂ ਬੇਸ਼ਰਮੀ ਦੀ ਹੱਦ ਜਿਹੜੀ ਜੀ ਉਹ ਦੇਖੋ, ਕਾਂਗਰਸ ਵਾਲੇ ਫੱਟੇ ਲੈ ਕੇ ਬਾਹਰ ਫਿਰਦੇ ਰਹੇ ਜੀ ਕਿ ਸਾਡੀ ਆਵਾਜ਼ ਜਿਹੜੀ ਆ ਨਹੀਂ ਸੁਣੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਬ ਨਹੀਂ ਦਿੱਤਾ। ਜਦੋਂ ਸੈਸ਼ਨ ਉਠਾ ਦਿੱਤਾ ਗਿਆ ਅਣਮਿੱਥੇ ਸਮੇਂ ਦੇ ਵਾਸਤੇ, ਤੇ ਉਹੋ ਜਿਹੀਆਂ ਫੱਟੀਆਂ ਲੈ ਕੇ ਜਿਹੜੇ ਸੀ ਉਹ NDA ਵਾਲੇ ਬਾਹਰ ਨਿਕਲ ਆਏ। ਔਰ ਉਹਨਾਂ ਨੇ ਇਹ ਗੱਲ ਆਖੀ ਜੀ ਕਿ ਇੱਥੇ ਡੈਮੋਕ੍ਰੇਸੀ ਦਾ ਘਾਣ ਜਿਹੜਾ ਜੀ ਹੋਇਆ। ਔਰ ਇਹ ਜਿਹੜਾ ਘਾਣ ਪਹਿਲਾਂ BJP ਵਾਲੇ ਰਹੇ, ਉਹ ਇਹਨਾਂ ਨੂੰ ਭੁੱਲ ਭੁਲਾ ਹੀ ਗਿਆ। ਚੇਤਾ ਜਿਹੜਾ ਜੀ ਉਹ ਕਮਜ਼ੋਰ ਹੈ। ਔਰ ਇਸ ਸਭ ਕਾਸੇ ਦੇ ਵਿੱਚ ਇੱਕ ਜਿਹੜੇ ਮੂਕ ਦਰਸ਼ਕ ਬਣ ਕੇ ਬੈਠੇ ਰਹੇ, ਵੇਖਦੇ ਰਹੇ, ਉਹ ਨੇ ਪ੍ਰਧਾਨ ਮੰਤਰੀ ਜਿਹੜੇ ਮਨਿੰਦਰ ਮੋਦੀ। ਔਰ ਉਹਨਾਂ ਦਾ ਮੌਨ ਜਿਹੜਾ ਸੀਗਾ ਜੀ ਉਹ ਪੱਕਾ ਰਿਹਾ। ਔਰ ਹੁਣ ਤਾਂ ਉਹ ਲੱਗਣ ਲੱਗ ਗਿਆ ਜੀ ਕਿ ਡਾਕਟਰ ਮਨਮੋਹਨ ਸਿੰਘ ਹੋਰੀ ਤਾਂ ਬਹੁਤ ਬੋਲਦੇ ਹੁੰਦੇ ਸੀਗੇ, ਕਿਉਂਕਿ ਕਮ ਸੇ ਕਮ ਆ ਕੇ ਉਹ ਸੈਸ਼ਨ ਦੇ ਵਿੱਚ ਕੁਛ ਨਾ ਕੁਛ ਲਿਖਿਆ ਹੀ ਪੜ੍ਹ ਜਾਂਦੇ ਸੀਗੇ। ਨਰਿੰਦਰ ਮੋਦੀ ਹੋਰਾਂ ਤੋਂ ਮੇਰਾ ਖਿਆਲ ਸੈਲਫ ਕੌਨਫੀਡੈਂਟ ਨਹੀਂ ਹੈਗਾ, ਜਿਹੜੇ ਸੋਚਦੇ ਨੇ ਕਿ ਉਹ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਦੇ ਵਿਰੋਧ ਦੇ ਸਾਹਮਣੇ ਕੁਛ ਬੋਲ ਸਕਦੇ ਨੇ। ਸ਼ਾਇਦ ਉਹਨਾਂ ਨੇ ਵੀ ਪੜ੍ਹਿਆ, ਜਿਹੜਾ ਉਹ ਲਿਖਿਆ ਹੋਇਆ ਜਿਹੜਾ ਉਹ ਪੜ੍ਹਨਾ ਹੁੰਦਾ, ਤੇ ਉਹਨਾਂ ਨੂੰ ਇਹ ਜੀ ਕਿ ਮਿਸਟੇਕ ਨਾ ਹੋ ਜੇ, ਜਾਂ ਫਿਰ ਇਹੀ ਡਿਸਾਈਡ ਕਰਦੇ ਰਹੇ ਵੀ ਅੰਗਰੇਜ਼ੀ 'ਚ ਬੋਲਾਂ ਜਾਂ ਫਿਰ ਹਿੰਦੀ ਦੇ ਵਿੱਚ ਜੀ। ਜਿਹਦੇ ਕਰਕੇ ਉਹ ਆਏ ਹੀ ਨਹੀਂ ਇੱਕ ਵਾਰੀ ਫੇਰ। ਔਰ ਸਵਾਲੀਆ ਚਿੰਨ੍ਹ ਜਿਹੜੇ ਖੜੇ ਹੋ ਗਏ ਕਿ ਗੱਲਾਂ ਕਰਨੀਆਂ ਬਹੁਤ ਜਿਹੜੀਆਂ ਸੌਖੀਆਂ ਹੁੰਦੀਆਂ ਨੇ, ਦੇਸ਼ ਦਾ ਪ੍ਰਧਾਨ ਮੰਤਰੀ ਬਣ ਕੇ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰਨਾ ਇਹ ਬਿਲਕੁਲ ਡਿਫਰੈਂਟ ਜਿਹੜੀ ਗੱਲ ਹੈ ਜੀ। ਗੁਜਰਾਤ ਦੇ ਵਿੱਚ ਇੱਕ ਪ੍ਰੈਕਟਿਸ ਜ਼ਰੂਰ ਚੱਲਦੀ ਰਹੀ ਹੈ ਕਿ ਸਾਰੇ ਵਿਰੋਧੀ ਧਿਰ ਵਾਲੇ ਜਿਹੜੇ ਉਹ ਸਪੀਕਰ ਨੂੰ ਕਹਿ ਕੇ ਬਾਹਰ ਕਢਾਓ, ਔਰ ਉਸ ਤੋਂ ਬਾਅਦ ਜਿਹੜਾ ਜੀ ਆਰਾਮ ਦੇ ਨਾਲ ਬੋਲੀ ਚਲੋ। ਇੱਥੇ ਉਹ ਹੋ ਨਹੀਂ ਸਕਿਆ, ਇਸ ਕਰਕੇ ਨਰਿੰਦਰ ਮੋਦੀ ਹੋਰੀ ਆ ਨਹੀਂ ਸਕੇ ਜੀ। ਅਤੇ ਇੱਕ ਗੱਲ ਤੁਸੀਂ ਪੜ੍ਹਿਆ ਲਿਖਣ, ਜਿਹੜਾ ਲਿਖਿਆ ਪੜ੍ਹਨ ਵਾਲੀ ਜਿਹੜੀ ਆ ਬੋਲੀ ਆ, ਇੱਕ ਫੋਟੋ ਬਹੁਤ ਹੀ ਜ਼ਿਆਦਾ ਇਸ ਟਾਈਮ ਬਹੁਤ ਚਰਚਿਤ ਹੋ ਗਈ ਹੈ, ਰਾਹੁਲ ਗਾਂਧੀ ਦੀ ਚੀਟ ਸ਼ੀਟ। ਬਿਲਕੁਲ ਜੀ, ਜਿਹਦੇ ਵਿੱਚ ਉਹ ਤੁਹਾਡੀ ਗੱਲ ਠੀਕ ਹੈ ਜੀ, ਉਹ ਜਿਹੜਾ ਪੜ੍ਹਿਆ ਲਿਖਿਆ ਹੋਇਆ ਜਿਹੜਾ ਜੀ ਉਹ ਪੜ੍ਹ ਰਹੇ ਸਨ ਜੀ, ਉਹ ਜਿਹੜੀ ਕੈਮਰੇ ਦੇ ਰਾਹੀਂ ਐਕਚੁਅਲੀ ਇਹ ਜਿਹੜੀ ਸਰਕਾਰੀ ਧਿਰ ਹੈ ਜੀ, ਉਹਨੇ ਹੀ ਇੱਕ ਕਿਸਮ ਦੇ ਨਾਲ ਸ਼ਰਾਰਤ ਦੇ ਨਾਲ ਜਿਹੜੀ ਹੈ ਜੀ ਉਹ ਕਢਵਾਈ ਹੈ। ਲਿਖਿਆ ਤਾਂ ਜਿਹੜਾ ਉਹ ਸਾਰਾ ਪੜ੍ਹਦੇ ਹੀ ਨੇ ਜੀ, ਬਹੁਤੇ ਮੈਕਸੀਮਮ ਜਿਹੜੇ ਉਹ ਪੁਆਇੰਟ ਬਣਾ ਕੇ ਲੈ ਕੇ ਆਉਂਦੇ ਨੇ, ਪਰ ਇਹ
ਥੋੜੇ ਹੋਰ ਕਿਸਮ ਦੇ ਨਾਲ ਪੁਆਇੰਟ ਬਣਾਏ ਹੋਏ ਨੇ ਜੀ। ਇੱਕ ਮੁੰਡਾ ਜਿਹੜਾ ਥੋੜਾ ਨਲਾਇਕ ਸੀਗਾ ਜੀ, ਉਹਨੂੰ ਕਿਸੇ ਨੇ ਕਿਹਾ ਵੀ ਕੋਈ ਨਹੀਂ ਤੂੰ ਪੇਪਰਾਂ 'ਚ ਬਹਿ, ਬਾਕੀ ਜਿਹੜੀ ਇਹਨਾਂ ਦੀ ਉਹ ਜ਼ਿੰਮੇਵਾਰੀ ਸਾਡੀ ਰਹੀ। ਜੀ। ਮੁੰਡੇ ਦੇ ਨਾਲ ਜਿਹੜੀ ਗਿੱਟ-ਮਿੱਟ ਕਰਕੇ ਉਹਨੂੰ MBD ਦਾ ਜਿਹੜਾ ਪੇਜ ਸੀ ਨਾ ਭੇਜਤਾ ਵੀ ਆਹ ਆਨਸਰ ਬਣਾਉਣਾ। 15 ਕੁ ਮਿੰਟਾਂ ਬਾਅਦ ਉਹਨੂੰ ਜਾ ਕੇ ਪੁੱਛਿਆ ਬਣਾ ਲਿਆ, ਕਹਿੰਦਾ ਬਣਾ ਤਾਂ ਲਿਆ, ਮੈਂ ਲਿਖ ਲਿਆ, ਪਰ ਜਿਹੜੀ ਆ ਹੱਥ ਦੀ ਫੋਟੋ ਬਣਾਈ ਹੋਈ ਹੈ ਨਾ ਇਹ ਨਹੀਂ ਬਣ ਰਹੀ ਹੈ ਜਿਹਦੇ ਤੇ ਇੰਪੋਰਟੈਂਟ ਕੁਐਸਚਨ ਲਿਖੇ ਹੁੰਦੇ ਆ। ਜੀ। ਨਕਲ ਉਸ ਕਿਸਮ ਦੀ ਸੀ। ਜੀ ਜੀ ਬਿਲਕੁਲ। ਅਤੇ ਇਸ ਦੇ ਨਾਲ ਜੁੜੀ ਹੋਈ ਗੱਲ ਕਰਨਾ ਚਾਹੁੰਦੇ ਹਾਂ ਵੀ ਅਕਸਰ ਜਦੋਂ ਇਦਾਂ ਦੀਆਂ ਪਾਰਟੀਆਂ ਦੇ ਬੰਦੇ ਬਾਹਰ ਆਉਂਦੇ ਕਹਿੰਦੇ ਵੀ ਸਾਰੇ ਜਾਣੇ ਮਿਲ ਜੁਲ ਕੇ ਬੈਠ ਕੇ ਜਿਹੜਾ ਹੈ ਜੀ ਉਹ ਵਿਚਾਰ ਕਰਦੇ ਆ, ਫਿਰ ਕਿਸੇ ਗੱਲ ਵੱਲ ਵੱਧਦੇ ਆ। ਆਪ ਇਹ ਲੋਕਾਂ ਨੂੰ ਇਹ ਮੱਤ ਦੇਂਦੇ ਆ ਵੀ ਅਸੀਂ ਜੇ ਸਾਡੀ ਗੱਲ ਨਾ ਮੰਨੀ ਅਸੀਂ ਰੌਲਾ ਵੀ ਪਾਵਾਂਗੇ, ਖੇਰੂ ਵੀ ਪਾਵਾਂਗੇ, ਸਾਰਾ ਕੁਝ ਕਰਾਂਗੇ। ਤੇ ਫਿਰ ਆਮ ਲੋਕ ਇਹਨਾਂ ਦੀ ਕਿਉਂ ਗੱਲ ਉਦੋਂ ਮੰਨਣ ਜਦੋਂ ਉਹਨਾਂ ਤੱਕ ਇਹ ਅਪਰੋਚ ਕਰਦੇ? ਜੀ ਬਿਲਕੁਲ ਬਿਲਕੁਲ, ਲੋਕਾਂ ਤੱਕ ਆਈ ਥਿੰਕ ਜਲੂਸ ਤਾਂ ਦੋਨਾਂ ਪਾਰਟੀਆਂ ਨੇ ਜਿਹੜਾ ਇਹਨਾਂ ਦੀ ਆਪਣਾ ਕੱਢ ਲਿਆ, ਸਾਰੀਆਂ ਪਾਰਟੀਆਂ ਨੇ ਕੱਢ ਲਿਆ ਅਸਲ ਦੇ ਵਿੱਚ ਤਾਂ, ਕਿਉਂਕਿ ਸ਼ਾਇਦ ਹੋ ਸਕਦਾ ਜੀ ਬੱਚੇ ਵੀ ਆਪਣੇ ਪੇਰੈਂਟਸ ਨਾਲ ਬੈਠੇ ਦੂਜੀ ਤੀਜੀ ਵਾਲੇ ਕਹਿੰਦੇ ਹੋਣ ਵੀ ਪਾਪਾ ਇਦਾਂ ਦਾ ਅਸੀਂ ਵੀ ਕਲਾਸਾਂ 'ਚ ਨਹੀਂ ਲੜਦੇ। ਜਿਸ ਕਿਸਮ ਦੇ ਨਾਲ ਇਹ ਜਿਹੜਾ ਜੀ ਜਿਸ ਨੀਵੇਂ ਪੱਧਰ ਦੇ ਉੱਤੇ ਜਾ ਕੇ ਇਹ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਗਈ ਆ, ਜਿਹੜੇ ਮੁਲਕ ਦੇ ਲੋਕ ਨੇ ਉਹ ਖਾਣ ਖਸਮਾਂ ਨੂੰ ਜੀ ਹੁਣ ਫੇਰ 15 ਅਗਸਤ ਨੂੰ ਜਿਹੜੇ ਜੀ ਉਹ ਨਾਅਰੇ ਤੇ ਟਾਰਾਂ ਜਿਹੜੀਆਂ ਜੀ ਉਹ ਮਾਰੀਆਂ ਜਾਣਗੀਆਂ ਬੜੇ ਉੱਚੇ ਉੱਚੇ ਜਿਹੜੇ ਹੱਥ ਕਰਕੇ। ਔਰ ਅਸਲ ਦੇ ਵਿੱਚ ਇਹਨਾਂ ਦਾ ਜਲੂਸ ਜਿਹੜਾ ਜੀ ਉਹ ਲੋਕ ਸਭਾ ਟੈਲੀਵਿਜ਼ਨ ਦੇ ਉੱਤੇ ਪੂਰੇ ਮੁਲਕ ਨੇ ਜਿਹੜਾ ਜੀ ਉਹ ਨਿਕਲਦਾ ਦੇਖਿਆ ਕਿ ਕਿੰਨੀ ਕੁ ਅਕਲ ਦੇ ਮਾਲਕ ਨੇ। ਪਤਾ ਨਹੀਂ ਲੋਕ ਕਦੋਂ ਸੋਚਣਗੇ ਕਿ ਅਸੀਂ ਕਿਹੋ ਜਿਹੇ ਜਮਹੂਰ ਜਿਹੜੇ ਨੇ ਉਹ ਚੁਣ ਚੁਣ ਕੇ ਉੱਤੇ ਬਾਹਰ ਭੇਜੀ ਜਾ ਰਹੇ ਹਾਂ ਜੀ। ਜੀ ਬਿਲਕੁਲ। ਅਤੇ ਅਗਲੀ ਗੱਲ ਕਰਦੇ ਨੇ ਲੁਧਿਆਣੇ ਨੇੜੇ ਧੁੱਸੀ ਬੰਨ੍ਹ ਦੀ ਸੁਰੱਖਿਆ ਦੇ ਲਈ ਫੌਜ ਬੁਲਾਈ ਗਈ। ਐਕਚੁਅਲੀ ਪੰਜਾਬ ਦੇ ਵਿੱਚ ਬੇਸ਼ੱਕ ਜਿਹੜਾ ਇਸ ਵੇਲੇ ਹੜ੍ਹਾਂ ਦਾ ਖਤਰਾ ਬੜਾ ਮੰਡਰਾ ਰਿਹਾ ਜੀ, ਪਰ ਚੰਗੀ ਥੋੜੀ ਜਿਹੀ ਗੱਲ ਇਹ ਆ ਕਿ ਪਾਣੀ ਜਿਹੜਾ ਉਹ ਵਿੱਚੋਂ ਜਿਹੜਾ ਰੋਕ ਕੇ ਛੱਡਿਆ ਜਾ ਰਿਹਾ, ਇੱਕਦਮ ਜਿਹੜਾ ਜੀ ਉਹ ਨਹੀਂ ਛੱਡਿਆ ਜਾ ਰਿਹਾ। ਹਾਲਾਂਕਿ ਬਹੁਤ ਸਾਰੇ ਪਿੰਡ ਜਿਹੜੇ ਉਹ ਪਾਣੀ ਦੇ ਵਿੱਚ ਘਿਰੇ ਹੋਏ ਨੇ। ਗੁਰਦਾਸਪੁਰ ਦੇ ਕੰਢੇ ਜਿਹੜੇ ਜੀ ਬੈਠੇ ਦਰਿਆ ਦੇ ਕੰਢੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਨੇ ਉਹ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਮੁਸੀਬਤ ਜਿਹੜੀ ਬਣੀ ਹੋਈ ਆ। ਔਰ ਮੁਸੀਬਤ ਜਿਹੜੀ ਹੈ ਜੀ ਖਹਿਰਾ ਬੇਟ ਦੇ ਨੇੜੇ ਸਤਲੁਜ ਦਰਿਆ ਦੇ ਵਿੱਚ ਧੁੱਸੀ ਬੰਨ੍ਹ ਨੂੰ ਲੱਗ ਰਹੇ ਖੋਰੇ ਦੀ ਵਜ੍ਹਾ ਕਰਕੇ ਵੀ ਜਿਹੜੀ ਆ ਉਹ ਬਣੀ ਹੋਈ ਆ। ਇੱਥੇ ਇਹਦਾ ਜਿਹੜਾ ਜੀ ਖੋਰਾ ਇਹਨੂੰ ਰੋਕਣ ਦੇ ਵਾਸਤੇ ਫੌਜ ਨੂੰ ਜਿਹੜਾ ਉਹ ਸੱਦਿਆ ਗਿਆ। 450 ਫੁੱਟ ਤੱਕ ਜਿਹੜਾ ਜੀ ਇਹ ਵੱਧ ਗਿਆ ਸੀਗਾ ਕੱਲ ਲੇਟ ਨਾਈਟ ਤੱਕ ਜੀ। ਹੁਸੈਨੀ ਵਾਲਾ ਹੈਡਵਰਕ ਦੇ ਨੇੜੇ ਇੱਕ ਪੁਲ ਤੇ ਜਿਹੜਾ ਜੀ ਵਹਿ ਜਾਣ ਕਰਕੇ 3 ਪਿੰਡਾਂ ਦਾ ਸ਼ਹਿਰ ਨਾਲੋਂ ਸੰਪਰਕ ਜਿਹੜਾ ਜੀ ਉਹ ਟੁੱਟ ਗਿਆ। ਜਿਹੜੀ ਥੋੜੀ ਜਿਹੀ ਰਾਹਤ ਜਿਵੇਂ ਮੈਂ ਤੁਹਾਨੂੰ ਦੱਸੀ ਹੈ ਕਿ ਇਹ ਜ਼ਰੂਰ ਮਿਲ ਰਹੀ ਹੈ ਕਿ ਪਿੱਛੋਂ ਪਾਣੀ ਜਿਹੜਾ ਜੀ ਉਹ ਥੋੜਾ ਜਿਹਾ ਘਟਿਆ ਜੀ। ਹਰੀਕੇ ਪੱਤਨ ਦੇ ਵਿੱਚ ਪਾਣੀ ਦੀ ਆਮਦ ਤੇ ਇਹਨੂੰ ਛੱਡਣ ਦੇ ਵਿਚਕਾਰ ਵੱਡਾ ਅੰਤਰ ਜਿਹੜਾ ਜੀ ਉਹ ਚਿੰਤਾ ਦਾ ਕਾਰਨ ਜਿਹੜਾ ਨਾ ਜੀ ਵੱਡਾ ਬਣਿਆ ਹੋਇਆ। ਲੁਧਿਆਣੇ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਖਹਿਰਾ ਬੇਟ ਦੇ ਨੇੜੇ ਸਥਿਤੀ ਜਿਹੜੀ ਹੈ ਜੀ ਬੜੀ ਨਾਜ਼ੁਕ ਬਣੀ ਹੋਈ ਹੈ ਔਰ ਫੌਜ ਜਿਹੜੀ ਆ ਉਹ ਬੁਲਾਉਣੀ ਪਈ ਹੈ। ਔਰ ਫੌਜ ਜਿਹੜੀ ਹੈ ਜੀ ਉਹ ਫਿਲਹਾਲ ਜਿਹੜਾ ਪਾੜ ਪੈਣ ਤੋਂ ਬਚਾਅ ਹੈ, ਪਰ ਸਥਿਤੀ ਜਿਹੜੀ ਹੈ ਜੀ ਬੜੀ ਖਤਰਨਾਕ ਹੈ। ਜੇ ਇਹ ਨਹੀਂ ਜਿਹੜਾ ਜੀ ਪਾੜ ਜਿਹੜਾ ਉਹ ਪੂਰਿਆ ਜਾਂਦਾ ਜਾਂ ਕਿਸੇ ਤਰੀਕੇ ਦੇ ਨਾਲ ਫੌਜ ਜਿਹੜੀ ਹੈ ਜੀ ਉਹਦੇ ਤੋਂ ਇੱਥੇ ਕੰਮ ਨਹੀਂ ਹੁੰਦਾ ਤਾਂ ਇੱਕ ਬੜੀ ਵੱਡੀ ਮੁਸੀਬਤ ਜਿਹੜੀ ਹੈ ਜੀ ਨੇੜੇ ਤੇੜੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜਾ ਜੀ ਉਹ ਆ ਜਾਣੀ ਹੈ। ਇਹਦੇ ਨਾਲ ਹੋਪ ਕਿ ਫੌਜ ਜਿਹੜੀ ਹੈ ਜੀ ਜਿਹੜੇ ਤਰੀਕੇ ਨਾਲ ਰਾਤ ਵੀ ਸਾਰੀ ਰਾਤ ਜਿਹੜਾ ਉਹ ਕੰਮ ਕਰਦੀ ਰਹੀ ਹੈ, ਹੋਪਫੁਲੀ ਕਿ ਇਹ ਜਿਹੜੀ ਹੈ ਜੀ ਪੋਜ਼ਿਟਿਵ ਖਬਰ ਆਪਾਂ ਜਦੋਂ ਵੀ ਆਈ ਉਹ ਦੇਵਾਂਗੇ ਕਿ ਇਹ ਜਿਹੜਾ ਪਾੜ ਜਿਹੜਾ ਜੀ ਉਹਨੂੰ ਪੂਰਿਆ ਜਾ ਚੁੱਕਿਆ। ਜੇ ਇਹ ਪੂਰਿਆ ਨਹੀਂ ਜਾਂਦਾ ਤੇ ਬੜੀ ਵੱਡੀ ਮੁਸੀਬਤ ਇੱਕ ਵੱਡੇ ਖਿੱਤੇ ਦੇ ਵਿੱਚ ਪੰਜਾਬ ਦੇ ਇਸ ਏਰੀਏ ਨੂੰ ਖੜੀ ਹੋ ਜਾਣੀ ਹੈ ਜੀ। ਜੀ। ਅਤੇ ਅਗਲੀ ਗੱਲ ਕਰੀਏ ਜਿਹੜੇ ਪ੍ਰਾਪਰਟੀ ਡੀਲਰ ਬਣੇ DTO ਤੇ ਡਿਪਟੀ ਡਾਇਰੈਕਟਰ ਦਾ ਚਾਰਜ ਸ਼ੀਟ ਦਾਇਰ। ਜੀ ਪੰਜਾਬ ਸਰਕਾਰ ਨੇ ਰੀਅਲ ਸਟੇਟ ਦਾ ਧੰਦਾ ਕਰਨ ਵਾਲੇ 2 ਸੀਨੀਅਰ PCS ਆਫੀਸਰਸ ਨੇ ਜੀ। ਇਹਦੇ ਵਿੱਚ ਡਿਪਟੀ ਡਾਇਰੈਕਟਰ ਪ੍ਰਨੀਤ ਭਾਰਦਵਾਜ ਸ਼ਾਮਲ ਹੈ ਤੇ DTO ਅਫਸਰ ਗੁਰਦਾਸਪੁਰ ਜਿਹੜਾ ਜਗਵਿੰਦਰਜੀਤ ਸਿੰਘ ਗਰੇਵਾਲ ਤੇ 2 PCS ਆਫੀਸਰ ਇੰਦਰ ਯਸ਼ ਭੱਟੀ ਤੇ ਅਮਰਜੀਤ ਪਾਲ ਨੂੰ ਚਾਰਜ ਸ਼ੀਟ ਕੀਤਾ ਜੀ। ਸਰਕਾਰ ਦੇ ਵੱਲੋਂ ਜਿਹੜੀ ਜਾਰੀ ਚਾਰਜ ਸ਼ੀਟ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹਨਾਂ ਦੇ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸ਼ੇਰਵੁੱਡ ਆਫੀਸਰ ਸੁਸਾਇਟੀ ਨਾਮੀ ਕਾਲੋਨੀ ਕੱਟਣ ਦੇ ਵਾਸਤੇ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ ਉਹ ਜਿਹੜੀ ਜੌਬ ਦੇ ਬਿਲਕੁਲ ਉਲਟ ਨੇ, ਜਿਹਦੇ ਕਰਕੇ ਪੰਜਾਬ ਸਿਵਲ ਸੇਵਾਵਾਂ ਜਿਹੜੀ 1970 ਦੇ ਇਹ ਸਜ਼ਾ ਦੇ ਜਿਹੜੇ ਉਪਾਧੀ ਦੇ ਵਿਜੀਲੈਂਸ ਬਿਊਰੋ ਦੇ ਵੱਲੋਂ ਪੜਤਾਲ ਦੇ ਦੌਰਾਨ ਜਿਹੜੇ ਸਾਹਮਣੇ ਲਿਆਂਦੇ ਗਏ ਤੱਥ ਨੇ ਉਹਨਾਂ ਨੂੰ ਚਾਰਜ ਸ਼ੀਟ ਦਾ ਆਧਾਰ ਬਣਾਇਆ ਗਿਆ। ਸਿੱਧੇ ਤੌਰ ਤੇ ਇਹਦੇ ਵਿੱਚ ਕਿਹਾ ਗਿਆ ਕਿ ਇਹਨਾਂ ਅਫਸਰਾਂ ਦੇ ਵੱਲੋਂ ਸੇਵਾ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਗਈ, ਸਗੋਂ ਅਹੁਦੇ ਦੀ ਦੁਰਵਰਤੋਂ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਪੰਜਾਬ ਸਰਕਾਰ ਕਹਿੰਦੀ ਹੈ ਕਿ ਆਫੀਸਰ ਜਿਹੜੇ ਕਿ ਸ਼ੇਰਵੁੱਡ ਆਫੀਸਰ ਸੁਸਾਇਟੀ ਦੇ ਮੁੱਢਲੇ ਮੈਂਬਰ ਤੇ ਅਹੁਦੇਦਾਰ ਰਹੇ ਨੇ, ਇਹਨਾਂ ਦੇ ਵੱਲੋਂ ਸੁਸਾਇਟੀ ਰਜਿਸਟ੍ਰੇਸ਼ਨ ਐਕਟ
1860 ਦੇ ਤਹਿਤ ਜਿਹੜਾ ਜੀ ਸੁਸਾਇਟੀਜ਼ ਅੰਮ੍ਰਿਤਸਰ ਤੋਂ ਰਜਿਸਟਰ ਕਰਵਾਈ ਗਈ ਸੀਗੀ ਔਰ ਸੁਸਾਇਟੀ ਦੇ ਮੈਮੋਰੰਡਮ ਆਫ ਐਸੋਸੀਏਸ਼ਨ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਇਹਦਾ ਮੰਤਵ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ ਦੀ ਧਾਰਾ 20 ਦੇ ਨਾਲ ਮੇਲ ਜਿਹੜਾ ਉਹ ਨਹੀਂ ਖਾਂਦਾ, ਪਰ ਇਹ ਬਿਲਕੁਲ ਇਹਨਾਂ ਨੇ ਜਿਹੜਾ ਜੀ ਉਹ ਉਲਟ ਕੀਤਾ ਜੀ। ਸਰਕਾਰ ਨੇ ਚਾਰਜਸ਼ੀਟ ਦੇ ਵਿੱਚ ਇਹ ਵੀ ਕਿਹਾ ਕਿ ਇਹਨਾਂ ਆਫੀਸਰਸ ਨੇ ਰੀਅਲ ਸਟੇਟ ਦਾ ਕਾਰੋਬਾਰ ਕਰਨ ਜਾਂ ਸੁਸਾਇਟੀ ਦਾ ਬਣਾਉਣ ਦੇ ਵਾਸਤੇ ਸਰਕਾਰ ਤੋਂ ਕੋਈ ਪ੍ਰਵਾਨਗੀ ਜਿਹੜੀ ਹੈ ਜੀ ਉਹ ਨਹੀਂ ਲਈ ਔਰ ਪਤਾ ਇਹ ਲੱਗਾ ਜੀ ਕਿ ਇਹ ਅਫਸਰਾਂ ਦੇ ਵਿਰੁੱਧ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਜਿਹੜੇ ਰਿਟਾਇਰਡ ਆਫੀਸਰਸ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਸਲਾਹ ਜਿਹੜੀ ਹੈ ਜੀ ਉਹ ਲਈ ਜਾ ਰਹੀ ਹੈ। ਹੁਣ ਜਿਹੜੇ ਪੋਲੀਟੀਸ਼ੀਅਨ ਨੇ ਉਹ ਕਹਿੰਦੇ ਜਦੋਂ ਅਸੀਂ ਬੈਠੇ ਆ ਖਾਣ ਨੂੰ, ਇਹ ਅਫਸਰ ਕੌਣ ਹੁੰਦੇ ਨੇ ਜੀ ਫਿਰ? ਜੀ 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 ਬਿਲਕੁਲ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਹਾਂ, ਟਾਈਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਜਿਹੜੀ ਉਸ ਦੇ ਖਿਲਾਫ ਪਟੀਸ਼ਨ ਦਾਇਰ। ਐਕਚੁਅਲੀ ਜੀ ਇਹ ਜਿਹੜੀ ਸਿੱਖ ਕਤਲੇਆਮ 1984 ਦੇ ਦੌਰਾਨ ਪੁਲਬੰਗਸ਼ ਗੁਰਦੁਆਰੇ ਦੇ ਵਿੱਚ 3 ਸਿੱਖਾਂ ਦੇ ਹੋਏ ਕਤਲ ਦੇ ਨਾਲ ਸੰਬੰਧਿਤ ਕੇਸ ਦੇ ਵਿੱਚ ਜਿਹੜਾ ਕਾਂਗਰਸੀ ਆਗੂ ਹੈ ਜਗਦੀਸ਼ ਟਾਈਟਲਰ, ਉਹਨੂੰ CBI ਦੇ ਵੱਲੋਂ ਜਿਹੜੀ ਕਲੀਨ ਚਿੱਟ ਦਿੱਤੀ ਗਈ ਆ, ਉਹਦੇ ਖਿਲਾਫ ਕਰਕੜਦੁਮਾ ਅਦਾਲਤ ਦੇ ਵਿੱਚ ਪ੍ਰੋਟੈਸਟ ਪਟੀਸ਼ਨ ਜਿਹੜੀ ਹੈ ਜੀ ਉਹ ਦਾਇਰ ਕੀਤੀ ਜਾ ਰਹੀ ਹੈ। ਜਿਹੜੇ HS ਫੂਲਕਾ ਨੇ ਉਹਨਾਂ ਨੇ ਕਿਹਾ ਕਿ ਅੱਜ ਜਿਹੜੀ ਹੈ ਜੀ ਇਹ ਪਟੀਸ਼ਨ ਪਾਈ ਜਾਊਗੀ, ਇਹਦੇ ਵਿੱਚ CBI ਦੇ ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਨੂੰ ਚੁਣੌਤੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਉਹਨਾਂ ਨੇ ਇਹ ਵੀ ਕਿਹਾ ਜੀ ਕਿ CBI ਦੇ ਵੱਲੋਂ ਜਿਹੜੇ ਗਵਾਹ ਨੇ ਉਹਨਾਂ ਨੂੰ ਅਨਆਇਡੈਂਟੀਫਾਈਡ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਵੇਰਵੇ ਜਿਹੜੇ ਨੇ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ। ਪੁਲਬੰਗਸ਼ ਗੁਰਦੁਆਰੇ ਦੇ ਵਿੱਚ ਸਾੜਨ ਵਾਲੀ ਭੀੜ ਦੀ ਅਗਵਾਈ ਜਗਦੀਸ਼ ਟਾਈਟਲਰ ਕਰ ਰਹੇ ਸੀ, ਇਸ ਤਰ੍ਹਾਂ ਦੀ ਗੱਲ ਗਵਾਹਾਂ ਨੇ ਜਿਹੜੀ ਉਹ ਕਹੀ ਸੀਗੀ ਜੀ। ਹੁਣ ਜਿਹੜਾ ਜੀ ਸਵਾਲ ਇਹ ਹੈ ਜੀ ਕਿ ਜਗਦੀਸ਼ ਟਾਈਟਲਰ ਨੂੰ ਘੇਰ ਘੂਰ ਕੇ ਲਿਆਉਂਦੇ ਤਾਂ ਹੈਗੇ ਨੇ ਜੀ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜੀ ਆਪਣੇ ਵਕੀਲ ਸਾਹਿਬਾਨ ਜਾਂ ਜਿਹੜੇ ਦੂਜੇ, ਪਰ ਉਹ ਕਿਸੇ ਨਾ ਕਿਸੇ ਚੋਰ ਮੋਰੀ ਦਾ ਫਾਇਦਾ ਲੈ ਕੇ ਜਿਹੜਾ ਜੀ ਫਿਰ ਉੱਥੋਂ ਜਿਹੜਾ ਉਹ ਨਿਕਲ ਜਾਂਦਾ। ਅਦਾਲਤਾਂ ਜਿਹੜੀਆਂ ਨੇ ਸਬੂਤ ਮੰਗਦੀਆਂ ਨੇ, ਸਬੂਤ ਜਿਹੜੇ ਨੇ ਕਿਉਂਕਿ ਬਹੁਤ ਲੰਮਾ ਟਾਈਮ ਜਿਹੜਾ ਜੀ ਉਹ ਹੋ ਗਿਆ, ਇਹਦੇ ਦੌਰਾਨ ਬੜਾ ਕੁਝ ਜਿਹੜਾ ਜੀ ਉਹ ਬਦਲ ਗਿਆ। ਲੋਕ ਤੋੜ ਲਏ ਗਏ, ਮਰੋੜ ਲਏ ਗਏ ਜਾਂ ਭੰਨ ਦਿੱਤੇ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਤਾ ਇਹਨਾਂ ਨੂੰ ਵੀ ਹੈ ਜੀ ਕਿ ਇਹਦਾ ਬਹੁਤਾ ਕੁਝ ਬਣਾਇਆ ਨਹੀਂ ਜਾ ਸਕਣਾ, ਖਾਸ ਤੌਰ ਦੇ ਉੱਤੇ ਟਾਈਟਲਰ ਵਰਗੇ ਲੋਕਾਂ ਦਾ, ਕਿਉਂਕਿ ਅਦਾਲਤਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਫਿਲਮਾਂ ਨੇ ਉਹਦੇ 'ਚ ਆਪਾਂ ਦੇਖਦੇ ਹੁੰਦੇ ਸੀਗੇ ਜਿਹੜਾ ਵਿਲਨ ਆ ਦੀ ਉਹ ਇਹ ਕਹਿੰਦਾ ਸੀਗਾ ਕਿ ਕਿਸੇ ਤਰੀਕੇ ਨਾਲ ਅਦਾਲਤ ਜਾਣ ਤੋਂ ਜਿਹੜਾ ਜੀ ਬੰਦੇ ਨੂੰ ਰੋਕੋ, ਤੇ ਉਹੀ ਪ੍ਰੈਕਟਿਸ ਜਿਹੜੀ ਇਹਨਾਂ ਦੀ ਉਹ ਹੋ ਰਹੀ ਹੈ। ਜਿਹੜੀ NIA ਹੈ ਜਿਹਦੇ ਵਾਸਤੇ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਰਹੀ ਹੈ, ਜਿਹੜਾ ਸਮਝੌਤਾ ਐਕਸਪੈਕਟ ਦੇ ਵਿੱਚ ਅਸੀਮਾਨੰਦ ਜਿਹੜਾ ਹੈ ਉਹਦੀ ਹੁਣ ਜ਼ਮਾਨਤ ਦਾ ਵਿਰੋਧ ਜਿਹੜਾ ਜੀ ਉਹ ਨਹੀਂ ਕਰ ਰਹੀ। ਜਦੋਂ ਉੱਤੇ ਆ ਕੇ ਜਿਹੜੇ ਜੀ ਕਾਬਜ ਉਹੋ ਜਿਹੇ ਲੋਕ ਬੈਠੇ ਨੇ ਉਹ ਫਿਰ ਪ੍ਰਭਾਵਿਤ ਤਾਂ ਇਹਨਾਂ ਲੋਕਾਂ ਨੂੰ ਕਰਦੇ ਹੀ ਨੇ ਜੀ। ਸਰਕਾਰ ਕਿਸੇ ਦੀ ਹੋਵੇ ਉੱਤੇ ਜਿਹੜੀ ਬੈਠੀ ਹੋਈ, ਅੰਦਰੋਂ ਤਾਂ ਇਹ ਸਭ ਜਿਹੜੇ ਉਹ ਇੱਕੋ ਨੇ। ਸ਼ਾਮ ਦਾ ਇਹਨਾਂ ਦਾ ਖਾਣਾ ਪੀਣਾ ਸਭ ਦਾ ਇਕੱਠਾ ਹੀ ਹੁੰਦਾ ਜੀ। ਬਿਲਕੁਲ ਜੀ ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ, ਮੁੰਬਈ ਦੀ ਹਾਈ ਕੋਰਟ ਨੇ ਜਿਹੜੀ ਮੈਗੀ ਤੋਂ ਪਾਬੰਦੀ ਲਾਹੀ। ਜੀ ਇਹ ਐਕਚੁਅਲੀ ਜਿਹੜੀ ਮੇਰਾ ਖਿਆਲ ਜਿਹੜੀ ਸਿਆਸਤ ਦਾ ਵੱਡੀ ਦਾ ਸ਼ਿਕਾਰ ਹੋਈ ਸੀਗੀ ਜਿਹੜੀ ਨੈਸਲੇ, ਉਹਨੂੰ ਇੱਕ ਵੱਡੀ ਰਾਹਤ ਜਿਹੜੀ ਹੈ ਜੀ ਉਹ ਮਿਲੀ ਆ। ਭਾਰਤੀ ਖੁਰਾਕ ਰੈਗੂਲੇਟਰਾਂ ਦੇ ਵੱਲੋਂ ਮੈਗੀ ਨੂਡਲਸ ਦੇ ਉੱਤੇ ਦੇਸ਼ ਭਰ ਦੇ ਵਿੱਚ ਲਾਈ ਪਾਬੰਦੀ ਜਿਹੜੀ ਹੈ ਜੀ ਮੁੰਬਈ ਦੀ ਹਾਈ ਕੋਰਟ ਨੇ ਹਟਾ ਲਈ ਹੈ। ਅਦਾਲਤ ਨੇ ਮੈਗੀ ਨੂਡਲਸ ਬਣਾਉਂਦੀ ਕੰਪਨੀ ਨੈਸਲੇ ਇੰਡੀਆ ਪ੍ਰਾਈਵੇਟ ਲਿਮਟਿਡ ਜਿਹੜੀ ਹੈ ਜੀ ਉਹਨੂੰ ਇਸ ਸ਼ਰਤ ਤੇ ਇਹ ਵੱਡੀ ਰਾਹਤ ਜਿਹੜੀ ਦਿੱਤੀ ਹੈ ਕਿ ਭਾਰਤ ਭਰ ਦੇ ਵਿੱਚ ਇਹਦੇ ਨਮੂਨਿਆਂ ਦਾ ਤਾਜ਼ਾ ਪ੍ਰੀਖਣ ਕੀਤਾ ਜਾਵੇ। ਹਾਈ ਕੋਰਟ ਨੇ ਕਿਹਾ ਕਿ ਜੇ ਨਮੂਨਿਆਂ ਦੀ ਤਾਜ਼ਾ ਜਾਂਚ ਦੇ ਦੌਰਾਨ ਮੈਗੀ ਦੇ ਵਿੱਚ ਲੈਡ ਜਿਹੜਾ ਹੈ ਜੀ ਉਹਦੀ ਮਾਤਰਾ ਪ੍ਰਵਾਨਯੋਗ ਹੱਦ ਤੋਂ ਘੱਟ ਪਾਈ ਗਈ ਤਾਂ ਕੰਪਨੀ ਨੂੰ ਦੇਸ਼ ਭਰ ਦੇ ਵਿੱਚ ਇਹਦੀ ਜਿਹੜੀ ਹੈ ਜੀ ਵੇਚਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਮਿਲ ਜੂਗੀ। ਔਰ ਜਸਟਿਸ VM ਕਨਾਡੇ ਤੇ DP ਕੋਲਾਬਾਵਾਲਾ ਦੇ ਡਿਵੀਜ਼ਨ ਬੈਂਚ ਨੇ ਇਹ ਗੱਲ ਆਖੀ ਹੈ ਜੀ ਕਿ ਮਹਾਰਾਸ਼ਟਰ ਫੂਡ ਤੇ ਡਰੱਗਸ ਐਡਮਿਨਿਸਟ੍ਰੇਸ਼ਨ ਦੇ ਮੈਗੀ ਦੇ ਉਤਪਾਦਨ ਤੇ ਵਿਕਰੀ ਦੇ ਪਾਬੰਦੀ ਦੇ ਹੁਕਮ ਨੂੰ ਵੀ ਜਿਹੜਾ ਜੀ ਉਹਨਾਂ ਨੇ ਰੱਦ ਕਰ ਦਿੱਤਾ। ਇਹ ਕੋਈ ਸਿਰਫ ਮੁੰਬਈ ਦੇ ਵਿੱਚ ਨਹੀਂ, ਇਹ ਮੁਲਕ ਭਰ ਦੇ ਵਿੱਚੋਂ ਜਿਹੜੀ ਹੈ ਜੀ ਇਹ ਪਾਬੰਦੀ ਹਟਾ ਲਈ ਗਈ ਹੈ। ਇਹਦੇ ਨਾਲ ਇੱਕ ਵੱਡੀ ਰਾਹਤ ਜਿਹੜੀ ਹੈ ਜੀ ਉਹ ਨੈਸਲੇ ਨੂੰ ਮਿਲੀ ਹੈ। ਹੁਣ 3 ਜਗ੍ਹਾ ਤੋਂ ਜਿਹੜੀ ਹੈ ਜੀ ਇਹਦੀ ਜਾਂਚ ਕਰਵਾਈ ਜਾਊਗੀ ਵੱਖ-ਵੱਖ ਲੈਬੋਰਟਰੀਜ਼ ਦੇ ਵਿੱਚ। ਔਰ ਵੈਸੇ ਇਹ ਵੀ ਦੱਸ ਦਈਏ ਕਿ ਜਿਹੜੀਆਂ ਗੈਰ ਸਰਕਾਰੀ ਤੌਰ ਦੇ ਉੱਤੇ ਜਿਹੜੀ ਜਾਂਚ ਆਈਆਂ ਸੀ ਉਹਦੇ ਵਿੱਚ ਇਹ ਠੀਕ ਹੀ ਆਇਆ ਸੀਗਾ ਸਾਰਾ ਕੁਝ ਜੀ। ਇੰਨਾ ਲੈਡ ਨਹੀਂ ਸੀ ਜਿੰਨਾ ਇਹ ਮਾਮਲਾ ਜਿਹੜਾ ਸੀਗਾ ਉਹ ਉਠਾ ਦਿੱਤਾ ਗਿਆ ਸੀਗਾ। ਇਹ ਠੀਕ ਹੈ ਕਿ ਇਸ ਪ੍ਰੋਡਕਟ ਨੂੰ ਬਣਾਉਣ ਵਾਲੀ ਜਿਹੜੀ ਕੰਪਨੀ ਹੈ ਉਹਨੇ ਕਰੋੜਾਂ ਰੁਪਈਆ ਜਿਹੜਾ ਜੀ ਕਮਾਇਆ, ਅਰਬਾਂ ਰੁਪਈਆ ਕਮਾਇਆ, ਪਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਹਦੇ ਕਰਕੇ ਕਿੰਨੇ ਮਜ਼ਦੂਰ ਜਿਹੜੇ ਨੇ ਉਹਨਾਂ ਨੂੰ ਕੰਮ ਮਿਲ ਰਿਹਾ।
ਔਰ ਇਹ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਜਿਹੜੇ ਰਾਜਨੀਤਿਕ ਨੇ ਉਹਨਾਂ ਦੇ ਸਾਹਮਣੇ ਫੰਡ ਦੇਣ ਤੋਂ ਨਾ ਕੀਤੀ, ਜਿੱਥੋਂ ਇਹ ਅਸਲ ਦੇ ਵਿੱਚ ਜਿਹੜਾ ਜੀ ਉਹ ਰੌਲਾ ਪਿਆ ਦੱਸੀਦਾ। ਔਰ ਉਦੋਂ ਬਾਅਦ ਜਿਹੜੀਆਂ ਇੱਥੋਂ ਦੀਆਂ ਨੈਸ਼ਨਲ ਅਖਬਾਰਾਂ ਨੇ ਜਿਨ੍ਹਾਂ ਦਾ ਮੁੱਖ ਪੰਨਾ ਜਿਹਦੇ ਉੱਤੇ ਖਬਰਾਂ ਹੁੰਦੀਆਂ ਨੇ, ਅਕਸਰ ਕਈ ਵਾਰੀ ਉਹ ਐਡਵਰਟਾਈਜ਼ਮੈਂਟ ਜਿਹੜੀ ਹੈ ਜੀ ਉਹ ਲੱਗੀ ਹੁੰਦੀ ਹੈ। ਕਲਰ ਇੱਕ ਅਖਬਾਰ ਦੀ ਕਿੰਨੇ ਦੀ ਐਡਵਰਟਾਈਜ਼ਮੈਂਟ ਹੈ ਦੱਸਣ ਦੀ ਲੋੜ ਨਹੀਂ। ਬੁੱਕ ਜਿਹੜਾ ਨਾ ਜੀ ਉਹ ਲੱਗਦਾ ਪੈਸਿਆਂ ਦਾ, ਤੇ ਉਹਦੇ ਵਿੱਚ ਅੱਜ ਕੱਲ੍ਹ ਰਾਮਦੇਵ ਦੀ ਜਿਹੜੀ ਐਡ ਆ ਨਾ ਜੀ ਉਹ ਮੈਕਸੀਮਮ ਆਉਂਦੀ ਹੈ ਨੈਸ਼ਨਲ ਟੀਵੀ ਦੇ ਉੱਤੇ ਵੀ, ਨੈਸ਼ਨਲ ਅਖਬਾਰਾਂ ਦੇ ਵਿੱਚ ਵੀ। ਜਦੋਂ ਨੈਸਲੇ ਤੇ ਪਾਬੰਦੀ ਲੱਗੀ ਹੈ ਉਦੋਂ ਫੌਰਨ ਬਾਅਦ ਜਿਹੜੇ ਜੀ ਰਾਮਦੇਵ ਦੇ ਪ੍ਰੋਡਕਟ ਦੀ ਐਡ ਜਿਹੜੀ ਹੈ ਜੀ ਉਹਨੇ ਧਮੱਚੜ ਮਚਾਇਆ ਪਿਆ ਇੱਥੇ ਸਾਰੇ ਜਗ੍ਹਾ ਦੇ ਉੱਤੇ। ਸੋ ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਨਾ ਜੀ ਉਹ ਲਾ ਸਕਦੇ ਹੋ ਕਿ ਕਹਾਣੀ ਜਿਹੜੀ ਪਰਦੇ ਦੇ ਪਿੱਛੇ ਵਾਲੀ ਕੀ ਚੱਲ ਰਿਹਾ ਹੈ। ਜੀ ਤੇ ਅਗਲੀ ਜਿਹੜੀ ਗੱਲ ਕਰਦੇ ਆ, ਨਵਜੋਤ ਕੌਰ ਸਿੱਧੂ ਤੋਂ ਬਾਅਦ ਬੁਲਾਰੀਆ ਹੁਣੀ ਵੀ ਜਿਹੜੇ ਬਾਗੀ ਹੋਏ ਆਪਣੀ ਪਾਰਟੀ ਤੋਂ। ਦੇਖੋ ਹੌਲੀ ਹੌਲੀ ਸਹੀ ਜੀ, ਇਹ ਮੇਰਾ ਖਿਆਲ ਕਾਫੀ ਕੁਝ ਜਿਹੜਾ ਜੀ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਨਿਕਲੂਗਾ। ਨਵਜੋਤ ਕੌਰ ਸਿੱਧੂ ਜਿਹੜੇ ਉਹ ਬਾਗੀ ਹੋਏ ਨੇ, ਔਰ ਉਹਨਾਂ ਤੋਂ ਬਾਅਦ ਇਹ ਜਿਹੜੇ ਨੇ ਇੱਥੇ ਅੰਮ੍ਰਿਤਸਰ ਤੋਂ ਨੇ MLA ਇੰਦਰਬੀਰ ਸਿੰਘ ਬੁਲਾਰੀਆ, ਔਰ ਚੀਫ ਪਾਰਲੀਮਾਨੀ ਸੈਕਟਰੀ ਵੀ ਨੇ। ਇਹ ਦੂਸਰੇ ਚੀਫ ਪਾਰਲੀਮਾਨੀ ਸੈਕਟਰੀ ਨੇ ਜਿਨ੍ਹਾਂ ਨੇ ਬਗਾਵਤ ਦਾ ਝੰਡਾ ਚੁੱਕਿਆ। ਭੱਟਾਵਾਲਾ ਦੇ ਵਿੱਚ ਜਿਹੜਾ ਡੰਪ ਗਰਾਊਂਡ ਬਣਾਇਆ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਹੋਰੀ ਉੱਠ ਕੇ ਖੜੇ ਹੋਏ ਨੇ। ਇਹ ਕਿਹਾ ਜਾ ਰਿਹਾ ਕਿ ਇੰਦਰਬੀਰ ਸਿੰਘ ਬੁਲਾਰੀਆ ਹੋਰੀ ਕਿਸੇ ਟਾਈਮ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੀ ਨੇੜੇ ਸਨ, ਤੇ ਖਾਸ ਤੌਰ ਦੇ ਉੱਤੇ ਉਹ ਨੇੜੇ ਸਨ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ। ਇਸ ਵੇਲੇ ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਨੇ ਜੀ ਉਹ ਮਾਝੇ ਦੇ ਜਰਨੈਲ ਜਿਹੜੇ ਅਖਵਾਉਂਦੇ ਨੇ ਤੇ ਉਹ ਕਿਸੇ ਹੋਰ ਨੂੰ ਉੱਥੇ ਉੱਠਣ ਨਹੀਂ ਦਿੰਦੇ, ਜਿਹਦੇ ਕਰਕੇ ਖੁੱਡੇ ਲਾਈਨ ਜਿਹੜਾ ਜੀ ਇੰਦਰਬੀਰ ਸਿੰਘ ਬੁਲਾਰੀਆ ਲਾਇਆ ਹੋਇਆ ਉਹ ਪਿਛਲੇ ਕੁਝ ਸਮੇਂ ਤੋਂ ਚੁੱਪ ਰਿਹਾ। ਹੁਣ ਉਹਨੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਜਿਹੜਾ ਜੀ ਉਹ ਮੋਰਚਾ ਖੋਲ ਦਿੱਤਾ। ਤੇ ਦੇਖੋ ਬੋਲਣ ਦਾ ਹੱਕ ਵੀ ਜਿਹੜਾ ਉਹ ਨਹੀਂ ਦੇਣਾ ਚਾਹੁੰਦੇ ਜੀ ਕੁਝ ਲੋਕ, ਇਸੇ ਕਰਕੇ ਜਦੋਂ ਇੰਦਰਬੀਰ ਸਿੰਘ ਬੁਲਾਰੀਆ ਨੇ ਉੱਥੇ ਜਾ ਕੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਦੀ ਨਾਲ ਜਿਹੜੇ ਯੂਥ ਅਕਾਲੀ ਦਲ ਵਾਲੇ ਨੇ ਉਹ ਉੱਥੇ ਭੇਜ ਦਿੱਤੇ ਗਏ ਜੀ ਗੜਬੜ ਕਰਨ ਦੇ ਵਾਸਤੇ। ਜਿਹੜੇ ਸੱਤਾਧਾਰੀ ਨੇ ਜੀ ਉਹਨਾਂ ਨੇ ਗੜਬੜ ਰੋਕਣੀ ਹੁੰਦੀ ਹੈ, ਇੱਥੇ ਉਲਟ ਕੰਮ ਹੋਇਆ ਹੈ ਜੀ। ਉਹ ਗੜਬੜ ਕਰਨ ਦੇ ਵਾਸਤੇ ਉੱਥੇ ਪਹੁੰਚ ਕੇ ਦੋਵੇਂ ਧਿਰਾਂ ਜਿਹੜੀਆਂ ਸੀਗੀਆਂ ਉਹ ਆਮੋ ਸਾਹਮਣੇ ਹੋ ਗਈਆਂ, ਇੱਕ ਦੂਜੇ ਦੇ ਖਿਲਾਫ ਜਿਹੜੀ ਸੀ ਉੱਥੇ ਨਾਅਰੇਬਾਜ਼ੀ ਜਿਹੜੀ ਉਹ ਕੀਤੀ ਗਈ। ਔਰ ਅਕਾਲੀ ਦਲ ਜਿਹੜਾ ਜੀ ਉਹਨੇ ਮੋੜਵਾਂ ਵਾਰ ਜਿਹੜਾ ਜੀ ਬੁਲਾਰੀਏ ਦੇ ਉੱਤੇ ਜਿਹੜਾ ਜੀ ਉਹ ਕੀਤਾ। ਉਹਨੇ ਜਿਹੜਾ ਅਕਾਲੀ ਦਲ ਹੈ ਉਹ ਇਹ ਕਹਿੰਦਾ ਹੈ ਕਿ ਇਹ ਸਿਆਸੀ ਹਿੱਤਾਂ ਤੋਂ ਜਿਹੜਾ ਜੀ ਉਹ ਪ੍ਰੇਰਿਤ ਹੈ। ਹੁਣ ਸਵਾਲ ਇਹ ਹੈ, ਇਹ ਨਹੀਂ ਹੈ ਕਿ ਇੰਦਰਬੀਰ ਸਿੰਘ ਬੁਲਾਰੀਆ ਜੇ ਉਹਨੇ ਬਗਾਵਤ ਕੀਤੀ ਹੈ ਤੇ ਉਹ ਦੁੱਧ ਧੋਤਾ ਹੋ ਗਿਆ, ਉਹ ਵੀ ਚੁੱਪ ਹੈ ਜੀ। ਜਿਹੜੀ ਰਿਪੋਰਟ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਗੰਦ ਦੇ ਬਾਰੇ ਦੇ ਵਿੱਚ ਆਈ ਹੈ ਉਹ ਤਾਂ ਜਿਹੜੀ ਇਹਦੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕਰਵਾਇਆ ਗਿਆ ਇੱਕ ਜਿਹੜਾ ਸੈਂਟਰ ਦੀ ਸਰਕਾਰ ਦੇ ਵੱਲੋਂ ਸਰਵੇ ਸੀ ਉਹਦੇ ਵਿੱਚ ਆਇਆ ਨਾ ਜੀ ਕਿ ਅੰਮ੍ਰਿਤਸਰ ਦੇ ਵਿੱਚ ਕਿੰਨਾ ਗੰਦ ਜਿਹੜਾ ਜੀ ਪੈ ਗਿਆ, ਔਰ ਇਹ ਪਵਿੱਤਰ ਸ਼ਹਿਰ ਜਿਹੜਾ ਸੀਗਾ ਜੀ ਉਹਨੂੰ ਗੰਦ ਨੇ ਕਿਵੇਂ ਅਪਵਿੱਤਰ ਜਿਹੜਾ ਜੀ ਉਹ ਕਰ ਦਿੱਤਾ। ਨਿਰਸੰਦੇਹ ਜਿਹੜਾ ਸਿੱਧੂ ਹੈ ਜੀ ਨਵਜੋਤ ਸਿੰਘ ਸਿੱਧੂ ਹੈ ਉਹ ਬੇਸ਼ੱਕ ਬੜਬੋਲਾ ਜਾਂ ਜੋ ਮਰਜ਼ੀ ਹੈ, ਜਿਹੜਾ ਮੁੱਦਾ ਉਹਨੇ ਉਠਾਇਆ ਸੀਗਾ ਅੱਜ ਤੋਂ ਕੁਝ ਸਮਾਂ ਪਹਿਲਾਂ ਕਿ ਅੰਮ੍ਰਿਤਸਰ ਨੂੰ ਇਗਨੋਰ ਕੀਤਾ ਜਾ ਰਿਹਾ, ਅੰਮ੍ਰਿਤਸਰ ਦੇ ਵਿੱਚ ਗੰਦ ਦੇ ਢੇਰ ਨੇ, ਅੱਜ ਉਹ ਗੱਲ ਤਾਂ ਸਹੀ ਹੋ ਗਈ ਨਾ ਜੀ ਕਿ ਅੰਮ੍ਰਿਤਸਰ ਨੂੰ ਕਿਹੜੇ ਤਰੀਕੇ ਨਾਲ, ਕਿਉਂਕਿ ਮੈਨੂੰ ਯਾਦ ਹੈ ਕਿ 1997 ਦੇ ਵਿੱਚ ਬਾਦਲ ਹੋਰਾਂ ਨੇ ਇਹ ਐਲਾਨ ਕੀਤਾ ਸੀਗਾ ਕਿ ਸਾਡੀ ਸਰਕਾਰ ਆ ਲੈਣ ਦਿਓ, ਅੰਮ੍ਰਿਤਸਰ ਬਣਾ ਦਾਂਗੇ ਅਸੀਂ ਪੈਰਿਸ। ਜੇ ਪੈਰਿਸ ਵਾਲੇ ਕਿਤੇ ਅੰਮ੍ਰਿਤਸਰ ਜਿਹੜਾ ਜੀ ਇਹ ਸੋਚ ਲੈਣ ਕਿ ਸਾਡਾ ਪੈਰਿਸ ਇਹੋ ਜਿਹਾ ਤੇ ਉਹ ਪੈਰਿਸ ਦਾ ਨਾਂ ਨਾ ਕਿਤੇ ਬਦਲਣ ਦੇ ਵਾਸਤੇ ਤਿਆਰ ਹੋ ਜਾਣ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸੈਂਟਰ ਸਰਕਾਰ ਨੇ ਜਿਹੜੇ 5 ਫਲੱਡ ਪ੍ਰੋਜੈਕਟ ਦੀ ਪਹਿਲੋਂ ਪ੍ਰਵਾਨਗੀ ਦਿੱਤੀ ਸੀ, ਹੁਣ ਇਹ ਮੌਜੂਦਾ ਦੀ ਸੈਂਟਰ ਸਰਕਾਰ ਆ ਉਹਨਾਂ ਨੇ ਪ੍ਰਵਾਨਗੀ ਰੋਕ ਲਈ ਜੀ। ਇਹ ਐਕਚੁਅਲੀ ਕੇਂਦਰ ਸਰਕਾਰ ਨੇ ਪੰਜਾਬ ਦੇ 5 ਫਲੱਡ ਮੈਨੇਜਮੈਂਟ ਪ੍ਰੋਜੈਕਟਾਂ ਦੀ ਪ੍ਰਵਾਨਗੀ ਰੋਕੀ ਹੈ, ਜਦੋਂ ਕਿ ਇੱਕ ਪ੍ਰੋਜੈਕਟ ਰੱਦ ਕਰਤਾ ਹੈ। ਕੇਂਦਰ ਨੇ ਇਹਨਾਂ 5 ਫਲੱਡ ਪ੍ਰੋਜੈਕਟਾਂ ਦੇ ਉੱਤੇ ਇਤਰਾਜ਼ ਲਾਤੇ ਨੇ ਜੀ। ਪੰਜਾਬ ਸਰਕਾਰ ਨੇ 528 ਕਰੋੜ ਰੁਪਏ ਦੇ ਫਲੱਡ ਮੈਨੇਜਮੈਂਟ ਪ੍ਰੋਜੈਕਟ ਕੇਂਦਰ ਦੇ ਕੋਲੇ ਜਿਹੜੇ ਜੀ ਇਹ ਪਹੁੰਚ ਗਏ ਨੇ। ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਨੂੰ ਕੇਂਦਰ ਸਰਕਾਰ ਨੇ 6 ਫਲੱਡ ਪ੍ਰੋਜੈਕਟਾਂ ਲਈ 1181 ਕਰੋੜ ਰੁਪਏ ਜਾਰੀ ਵੀ ਕਰ ਦਿੱਤਾ ਜੀ। ਡੈਮਾਂ ਵਿੱਚੋਂ ਪਾਣੀ ਛੱਡਣ ਪਿੱਛੋਂ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਨੇ। ਵਰ੍ਹਿਆਂ ਤੋਂ ਦਰਿਆਵਾਂ ਵਾਲੇ ਇਹਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਪਾਣੀ ਦੀ ਮਾਰ ਝੱਲਣੀ ਪੈ ਰਹੀ ਹੈ ਜੀ। ਪੰਜਾਬ ਸਰਕਾਰ ਨੇ ਇਹਦੇ ਪੱਕੇ ਹੱਲ ਦੇ ਵਾਸਤੇ ਫਲੱਡ ਮੈਨੇਜਮੈਂਟ ਪ੍ਰੋਜੈਕਟਾਂ ਦੀ ਪ੍ਰਵਾਨਗੀ ਲਈ ਕੋਈ ਫੁਰਤੀ ਨਹੀਂ ਵਿਖਾਈ। ਕੇਂਦਰੀ ਜਲ ਸਰੋਤ ਮੰਤਰਾਲੇ ਤੋਂ ਜਿਹੜੇ ਵੇਰਵੇ ਨੇ ਉਹਦੇ ਅਨੁਸਾਰ ਕੇਂਦਰ ਸਰਕਾਰ ਇਸ ਵੇਲੇ 5 ਫਲੱਡ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇਣ ਲਈ ਰਾਜ ਸਰਕਾਰ ਦੀ ਰਾਹ ਤੱਕ ਰਹੀ ਹੈ ਜੀ।
ਸਿੰਚਾਈ ਮਹਿਕਮੇ ਦੇ ਕੋਲੇ ਇੰਨੀ ਵੇਲ ਨਹੀਂ ਹੈ ਕਿ ਉਹ ਕੇਂਦਰੀ ਰਾਸ਼ੀ ਹੱਥੋਂ ਹੱਥ ਲੈਣ ਲਈ ਇਤਰਾਜ਼ਾਂ ਨੂੰ ਜਿਹੜਾ ਜੀ ਉਹ ਦੂਰ ਕਰ ਸਕਣ, ਕਿਉਂਕਿ ਥੋੜੇ ਇਤਰਾਜ਼ ਨੇ ਜੀ ਇਹਦੇ ਉੱਤੇ। ਜੀ ਸਰਕਾਰੀ ਵੇਰਵੇ ਦੱਸਦੇ ਨੇ ਕਿ ਪੰਜਾਬ ਸਰਕਾਰ ਦੀ ਤਰਫੋਂ ਕੇਂਦਰੀ ਜਲ ਕਮਿਸ਼ਨ ਦੇ ਕੋਲੇ 10 ਫਲੱਡ ਮੈਨੇਜਮੈਂਟ ਪ੍ਰੋਜੈਕਟ ਭੇਜੇ ਗਏ ਸੀਗੇ ਤੇ ਇਹਨਾਂ ਵਾਸਤੇ ਉਹ 721 ਕਰੋੜ ਰੁਪਇਆ ਮੰਗਿਆ ਗਿਆ ਸੀਗਾ। ਕੇਂਦਰੀ ਜਲ ਸਰੋਤ ਮੰਤਰਾਲਾ ਜਿਹੜਾ ਜੀ ਇਹਨਾਂ 4 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ, ਜਿਹੜੇ ਕਿ 180 ਕਰੋੜ ਰੁਪਏ ਦੇ ਨੇ। ਜਦੋਂ 11 ਕਰੋੜ ਤੇ 67 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਰੱਦ ਕੀਤਾ ਗਿਆ। 5 ਫਲੱਡ ਪ੍ਰੋਜੈਕਟਾਂ ਦੀ ਪ੍ਰਵਾਨਗੀ ਕੇਂਦਰ ਨੇ ਰੋਕੀ ਹੋਈ ਹੈ, ਜਿਹੜੇ ਕੋਈ 528 ਕਰੋੜ ਰੁਪਏ ਦੇ ਹੈਗੇ ਨੇ ਜੀ। ਇਹਦੇ ਵਿੱਚ ਥੋੜੇ ਜਿਹੇ ਤਕਨੀਕੀ ਕਮੀਆਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ ਜੀ। ਇਹਨਾਂ ਪ੍ਰੋਜੈਕਟਾਂ ਨੂੰ ਸੋਧ ਕਰਨ ਸੰਬੰਧੀ ਸੁਝਾਅ ਜਿਹੜੇ ਨੇ ਉਹ ਪੰਜਾਬ ਸਰਕਾਰ ਨੇ ਅਜੇ ਤੱਕ ਉਹ ਪੜ੍ਹੇ ਹੀ ਨਹੀਂ, ਨਾ ਉਹਨਾਂ ਨੂੰ ਜਿਹੜਾ ਜੀ ਉਹ ਜਾ ਕੇ ਉੱਥੇ ਕੁਝ ਦੱਸਿਆ ਕਿ ਜਿਹੜੇ ਇਤਰਾਜ਼ ਨੇ ਅਸੀਂ ਉਹ ਕਿਵੇਂ ਜਿਹੜਾ ਜੀ ਉਹ ਦੂਰ ਕਰਾਂਗੇ। ਹਿਮਾਚਲ ਪ੍ਰਦੇਸ਼ ਦੀ ਸਵਾਂ ਨਦੀ ਹੈ ਜਿਹੜੀ ਅਸਲ ਦੇ ਵਿੱਚ ਮੁਸੀਬਤ ਖੜੀ ਕਰਦੀ ਹੈ, ਸਤਲੁਜ ਦੇ ਵਿੱਚ ਪੈਂਦੀ ਹੈ, ਇਹਦਾ ਪ੍ਰੋਜੈਕਟ ਰੁਕਿਆ ਪਿਆ। ਇਹਦੀ ਸਭ ਤੋਂ ਵੱਧ ਮਾਰ ਜਿਹੜੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਕਰਦੀ ਹੈ। ਪੰਜਾਬ ਸਰਕਾਰ ਦੇ ਵੱਲੋਂ ਸਵਾਂ ਨਦੀ ਦਾ ਪੰਜਾਬ ਵਿਚਲੇ ਹਿੱਸੇ ਦਾ ਪ੍ਰੋਜੈਕਟ ਤਿਆਰ ਕਰਕੇ ਕੇਂਦਰ ਨੂੰ ਭੇਜਿਆ ਗਿਆ ਸੀ, ਉਹਦੇ ਉੱਤੇ ਥੋੜੇ ਇਤਰਾਜ਼ ਨੇ, ਇਹ ਮੁੜ ਕੇ ਗਏ ਹੀ ਨਹੀਂ ਜੀ। ਇੰਨੇ ਬਿਜ਼ੀ ਨੇ ਇੱਥੇ ਪੰਜਾਬ ਦੇ ਵਿੱਚ ਕਿ ਸੈਂਟਰ ਦੇ ਪ੍ਰੋਜੈਕਟ ਜਿਹੜੇ ਨੇ ਜੀ ਉਹਨਾਂ ਦੇ ਇਤਰਾਜ਼ ਵੀ ਇਹਨਾਂ ਕੋਲੇ ਹੈ ਨਹੀਂ। ਅਸਲ ਦੇ ਵਿੱਚ ਸਮੱਸਿਆ ਇਹ ਹੈ ਕਿ ਜੇ ਇਹ ਪ੍ਰੋਜੈਕਟ ਮਨਜ਼ੂਰ ਹੁੰਦੇ ਨੇ, ਕੁਝ ਪੈਸਾ ਸਰਕਾਰ ਨੂੰ ਵੀ ਲਾਉਣਾ ਪੈਣਾ, ਪੰਜਾਬ ਸਰਕਾਰ ਦੀ ਨੂੰ, ਉਹ ਹੈ ਨਹੀਂ। ਅਸਲ ਕਹਾਣੀ ਇਹ ਹੈ ਜੀ, ਤਾਂ ਕਰਕੇ ਜਾਂਦੇ ਹੀ ਨਹੀਂ ਉੱਥੇ। ਜੀ 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 ਤੇ ਅਗਲੀ ਗੱਲ ਕਰਦੇ ਹਾਂ, ਕਾਲ ਬੰਜਾਰਾ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਜਿਹੜਾ ਆ ਉਹ ਫੁੱਟ ਦਾ ਸ਼ਿਕਾਰ ਹੋਇਆ। ਐਕਚੁਅਲੀ ਇਹ ਤੁਸੀਂ ਇਹ ਕਹਿ ਲਓ ਕਿ ਕਿਤੇ ਇਹ ਮੁੱਦਾ ਜਿਹੜਾ ਜੀ ਵੱਡਾ ਨਾ ਬਣ ਜਾਵੇ, ਇਹਦੇ ਕਰਕੇ ਇਹ ਸਾਰੀ ਕਹਾਣੀ ਜਿਹੜੀ ਹੈ ਜੀ ਉਹ ਘੜ ਲਈ ਗਈ ਹੈ ਤੇ ਉਹ ਬਣਾ ਦਿੱਤੀ ਗਈ ਹੈ ਇਹੋ ਜੀ। ਉੱਥੇ ਇਹ ਜਿਹੜਾ ਭਾਈਚਾਰਾ ਜੀ ਉਹ 2 ਹਿੱਸਿਆਂ ਦੇ ਵਿਚਾਲੇ ਜਿਹੜਾ ਜੀ ਉਹ ਵੰਡਿਆ ਗਿਆ। ਦੇਖੋ ਮਾੜੀ ਗੱਲ ਇਹ ਆ ਕਿ ਇਸ ਘਟਨਾ ਦਾ ਸ਼ਿਕਾਰ ਹੋਈ ਸੜ ਕੇ ਮਰ ਗਈ ਜਿਹੜੀ ਲੜਕੀ ਆ, ਉਹਦੇ ਕਰੈਕਟਰ ਦੇ ਉੱਤੇ ਵੀ ਉਂਗਲਾਂ ਜਿਹੜੀਆਂ ਜੀ ਉਹ ਉਠਾ ਦਿੱਤੀਆਂ ਗਈਆਂ। ਸਭ ਤੋਂ ਮਾੜੀ ਗੱਲ ਜਿਹੜੀ ਹੈ ਜੀ ਇਹ ਆ, ਸ਼ਾਇਦ ਉਹਨੂੰ ਦੂਜੀ ਵਾਰੀ ਜਿਹੜਾ ਜੀ ਉਹ ਮਾਰਿਆ ਜਾ ਰਿਹਾ, ਏਦਾਂ ਦੀ ਜਿਹੜੀ ਹੈ ਜੀ ਚੀਪ ਗੱਲ, ਨੀਵੇਂ ਪੱਧਰ ਦੀ ਗੱਲ ਜਿਹੜੀ ਉਹ ਕਰਕੇ ਜੀ ਤਣਾਅ ਵਾਲੀ ਸਥਿਤੀ ਜਿਹੜੀ ਹੈ ਜੀ ਉਹ ਬਣੀ ਹੋਈ ਆ। ਜਿਹੜਾ ਮ੍ਰਿਤਕ ਲੜਕੀ ਦਾ ਪਰਿਵਾਰ ਹੈ ਉਹਦੇ ਵੱਲੋਂ ਜਿਹੜੇ 3 ਮੁੰਡਿਆਂ ਦਾ ਬਾਅਦ ਦੇ ਵਿੱਚ ਨਾਂ ਦੱਸਿਆ ਗਿਆ ਸੀਗਾ, ਉਹਦੇ ਜਿਹੜੇ ਪੇਰੈਂਟਸ ਨੇ ਮੁੰਡਿਆਂ ਦੇ, ਉਹਨਾਂ ਦੇ ਨਾਲ ਜਿਹੜਾ ਜੀ ਰਲ ਕੇ ਇਹ ਧਰਨਾ ਦਿੱਤਾ, ਜਿੱਥੇ ਕਿ ਪੁਲਿਸ ਨੇ ਪਹੁੰਚ ਕੇ ਇਹ ਕਿਹਾ ਜੀ ਕਿ ਪੁਲਿਸ ਜਿਹੜੀ ਹੈ ਜੀ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਹਦਾ ਛੇਤੀ ਜਿਹੜਾ ਜੀ ਖੁਲਾਸਾ ਕੀਤਾ ਜਾਊਗਾ। ਉਸ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਧਰਨਾ ਜਿਹੜਾ ਉਹ ਚੁੱਕਿਆ ਗਿਆ। ਜਿਹੜਾ ਇੱਥੋਂ ਦਾ ਸਰਪੰਚ ਤਰਸੇਮ ਸਿੰਘ ਸੇਖੋਂ, ਉਹ ਕਹਿੰਦਾ ਹੈ ਕਿ ਪਿੰਡ ਦੇ 3 ਲੜਕੇ ਜਿਹੜੇ ਨੇ ਇਸ ਕੇਸ ਦੇ ਵਿੱਚ ਨਜਾਇਜ਼ ਜਿਹੜਾ ਜੀ ਉਹ ਫਸਾਏ ਗਏ ਨੇ। ਪੁਲਿਸ ਅਧਿਕਾਰੀਆਂ ਨੇ ਪੰਚਾਇਤ ਨੂੰ ਨਹੀਂ ਜਿਹੜਾ ਜੀ ਉਹ ਪੁੱਛਿਆ ਇਸ ਮਸਲੇ ਦੇ ਉੱਤੇ। ਉਧਰ ਪੁਲਿਸ ਵਾਲੇ ਇਹ ਕਹਿੰਦੇ ਨੇ ਕਿ ਜਿਹੜਾ ਇਹਨਾਂ ਦੇ ਵਿੱਚੋਂ 19 ਸਾਲ ਦਾ ਸੀਗਾ ਵੱਡਾ, ਜਿਹੜਾ ਜ਼ਿਆਦਾ ਇਹਦੇ ਵਾਸਤੇ ਦੋਸ਼ੀ ਹੈ ਜੀ ਗੁਰਪਿਆਰ ਸਿੰਘ ਕਾਲ ਬੰਜਾਰਾ, ਉਹਦੀ ਉਮਰ 19 ਸਾਲ ਹੋਣ ਕਰਕੇ ਉਹਨੂੰ ਸੰਗਰੂਰ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ। ਜਦੋਂ ਕਿ ਗ੍ਰਿਫਤਾਰ ਕੀਤੇ ਗਿਆ ਮਨੀ ਖੰਡੇਬਾਜ਼ ਜਿਹੜਾ ਜੀ ਸਭ ਤੋਂ ਵੱਧ ਦੋਸ਼ੀ ਹੈ ਅਸਲ 'ਚ। ਮਨੀ ਕਾਲ ਬੰਜਾਰਾ ਤੇ ਜਗਸੀਰ ਸਿੰਘ, ਇਹ 3 ਨਾਬਾਲਗ ਨੇ ਜੀ। ਨਾਬਾਲਗ ਹੋਣ ਕਰਕੇ ਇਹਨਾਂ ਨੂੰ ਲੁਧਿਆਣੇ ਦੇ ਬਾਲ ਸੁਧਾਰ ਦੇ ਵਿੱਚ ਜਿਹੜਾ ਜੀ ਉਹ ਭੇਜਿਆ ਗਿਆ। ਆਈ ਥਿੰਕ ਜਿਵੇਂ ਇਹ ਮਸਲਾ ਉੱਠਿਆ ਸੀਗਾ ਜੀ, ਉਹਨੂੰ ਠੱਲ ਪਾਉਣ ਦੇ ਵਾਸਤੇ ਜਿਹੜਾ ਇਹ ਭਾਈਚਾਰਾ ਜੀ ਉਹਨੂੰ ਪਾੜ ਦਿੱਤਾ ਗਿਆ ਵਿਚਾਲਿਓ, ਔਰ ਸ਼ਾਇਦ ਜੋ ਇਹਦਾ ਹਸ਼ਰ ਹੋਣਾ ਉਹ ਦੇਸੀ ਪਿਆ ਜੀ ਹੁਣ। ਜੀ ਜੀ ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ 15 ਅਗਸਤ ਦੇ ਨੂੰ ਦੇਖਦੇ ਹੋਏ ਚੱਪੇ ਤੇ ਪੁਲਿਸ ਇਸ ਵੇਲੇ ਜਿਹੜੀ 15 ਅਗਸਤ ਹੈ ਜੀ ਉਹਦੇ ਸੰਬੰਧ ਦੇ ਵਿੱਚ ਕਈ ਕਿਸਮ ਦੀਆਂ ਅਫਵਾਹਾਂ ਵੀ ਫੈਲੀ ਜਾਂਦੀਆਂ ਨੇ। ਲੋਕਾਂ ਦੇ ਵਿੱਚ ਪੈਨਿਕ ਜਿਹੜਾ ਉਹ ਕ੍ਰੀਏਟ ਹੋਇਆ ਜਾਂ ਕ੍ਰੀਏਟ ਕੀਤਾ ਵੀ ਜਾ ਰਿਹਾ। ਕੋਈ ਕਹਿੰਦਾ ਜੀ ਭਾਖੜਾ ਜਿਹੜਾ ਡੈਮ ਹੈ ਉਹਨੂੰ ਖਤਰਾ ਹੋ ਸਕਦਾ, ਕੋਈ ਹਰੀਕੇ ਪੱਤਨ ਨੂੰ ਖਤਰਾ ਜਿਹੜਾ ਜੀ ਉਹ ਦੱਸ ਰਿਹਾ। ਇਹਦੇ ਕਰਕੇ ਇਸ ਵੇਲੇ ਪੰਜਾਬ ਦੇ ਵਿੱਚ ਥਾਂ ਦੇ ਉੱਤੇ ਪੁਲਿਸ ਜਿਹੜੀ ਹੈ ਜੀ ਉਹ ਤਾਇਨਾਤ ਕੀਤੀ ਗਈ ਹੈ ਜੀ। ਜਿਹੜੀਆਂ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਜਿਹਨਾਂ ਕੋਲੇ ਗ੍ਰਹਿ ਮੰਤਰਾਲਾ ਹੈ, ਉਹਨਾਂ ਨੇ ਸੈਂਟਰ ਦੀ ਸਰਕਾਰ ਨੂੰ BSF ਜਿਹੜੀ ਹੈ ਜੀ ਉਹ ਹੋਰ ਵਧਾਉਣ ਦੇ ਜਿਹੜੀ ਹੈ ਜੀ ਉਹ ਲਿਖਿਆ ਬਾਰਡਰ ਦੇ ਉੱਤੇ। ਕੁਝ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਜੀ ਉਹ ਸੈਂਟਰ ਤੋਂ ਮੰਗਵਾਈਆਂ ਗਈਆਂ ਨੇ ਪੰਜਾਬ ਦੇ ਵਿੱਚ ਤਾਇਨਾਤ ਜਿਹੜੀਆਂ ਜੀ ਉਹ ਕਰਨ ਦੇ ਵਾਸਤੇ ਜੀ, ਔਰ ਇਹ ਤਾਇਨਾਤ ਜਿਹੜੀਆਂ ਜੀ ਉਹ ਕਰ ਦਿੱਤੀਆਂ ਗਈਆਂ ਨੇ। ਜਿਹੜਾ ਇਹ ਕੱਲ ਨੂੰ ਜਿਹੜਾ 15 ਅਗਸਤ ਹੈ ਉਸ ਮੌਕੇ ਦੇ ਉੱਤੇ ਜਿਹੜਾ ਜੀ ਤਾਂ ਕਿ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋਵੇ।
ਜਿਹੜਾ ਪੰਜਾਬ ਦੇ ਸਿਰ ਚੜਿਆ ਕਰਜ਼ਾ ਹੈ ਉਹ ਐਕਚੁਅਲੀ ਬਹੁਤਾ ਉਹ ਹੈ ਜਦੋਂ ਪੰਜਾਬ ਦੇ ਕਾਲੇ ਦਿਨਾਂ ਦੇ ਦੌਰਾਨ ਜਿਹੜੇ ਸੁਰੱਖਿਆ ਦਸਤੇ ਮੰਗਾਏ ਜਾਂਦੇ ਸਨ। ਇੱਕ ਪਾਸੇ ਉਸ ਕਰਜ਼ੇ ਦੀ ਦੁਹਾਈ ਹੈ ਤੇ ਦੂਜੇ ਪਾਸੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਮੰਗਵਾ ਕੇ ਉਹਨਾਂ ਦੀਆਂ ਧਾੜਾਂ ਫਿਰ ਪੰਜਾਬ ਦੇ ਵਿੱਚ ਜਿਹੜੀਆਂ ਦੀ ਉਹ ਤਾਇਨਾਤ ਕਰਤੀਆਂ ਗਈਆਂ ਨੇ। ਔਰ ਜਦੋਂ ਕੋਈ ਸੂਬਾ ਇਸ ਤਰ੍ਹਾਂ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਮੰਗਵਾਉਂਦਾ ਜੀ ਉਹਦਾ ਸਾਰਾ ਖਰਚਾ ਉਸ ਸੂਬੇ ਨੂੰ ਦੇਣਾ ਪੈਂਦਾ ਜੀ। ਜੀ ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਆਈ ਖਬਰ ਵਿਧਾਇਕ ਸਰਕਾਰ ਦੇ ਜੋ ਗੇੜੇ ਵਿਹੜੇ ਅਮਰਿੰਦਰ ਦੇ ਮਾਰਦੇ ਜੀ। ਆਈ ਖਬਰ ਵਿਧਾਇਕ ਸਰਕਾਰ ਦੇ ਜੋ ਗੇੜੇ ਵਿਹੜੇ ਅਮਰਿੰਦਰ ਦੇ ਮਾਰਦੇ ਹੀ ਚਿੱਟੀ ਸੋਹਣੀ ਦਸਤਾਰ ਖਰੀਦ ਲਈ ਜੀ, ਹੋ ਜਾਏ ਹੁਕਮ ਜਦ ਨੀਲੀ ਉਤਾਰਦੇ ਜੀ। ਇੰਨੀ ਦੇਰ ਨੂੰ ਦੂਜੀ ਹੈ ਖਬਰ ਆ ਗਈ, ਚੇਲੇ ਕੈਪਟਨ ਦੇ ਫਿਰਨ ਵਿਚਾਰਦੇ ਹੀ ਨੀਲੀ ਵਾਲੇ ਜਦ ਇੱਧਰ ਨੂੰ ਆਣ ਪਹੁੰਚੇ, ਰਹਿਣਾ ਆਪਾਂ ਨੇ ਆਰ ਨਾ ਪਾਰਦੇ ਜੀ। ਹਾਲੇ ਉਧਰ ਦੇ ਇੱਧਰ ਨਾ ਪੱਕੇ, ਇੱਧਰ ਵਾਲੇ ਕੋਈ ਵਿਧ ਬਣਾਉਣ ਲੱਗੇ। ਹਾਲੇ ਉਧਰ ਦੇ ਇੱਧਰ ਨਹੀਂ ਆਏ ਪੱਕੇ, ਇੱਧਰ ਵਾਲੇ ਕੋਈ ਵਿਧ ਬਣਾਉਣ ਲੱਗੇ। ਮੌਸਮ ਚੋਣਾਂ ਦਾ ਭਾਵੇਂ ਹੈ ਦੂਰ ਬਾਹਲੀ, ਤਿੱਤਰ ਹੁਣੇ ਉਡਾਰੀ ਨੇ ਲਾਉਣ ਲੱਗੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਉਦੋਂ ਤੱਕ ਲਈ ਆਪਾਂ ਅਗਲੀ ਬੁਲਟਨ ਤੱਕ ਲਈ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਹੁਣ ਪ੍ਰੋਗਰਾਮ ਆ ਉਹ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।